ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਸਈਆ ਜੀ। ਪੁੱਛਾਂਗੇ ਭਾਰਤ ਦਾ ਪੰਜਾਬ ਦਾ ਹਾਲ ਕੀ ਕੁਛ ਉੱਥੇ ਵਾਪਰਿਆ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਫਰਜ਼ਨੋ, ਬਲਰਾਜ ਕੌਰ ਸਹੋਤਾ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਈਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਲੁਧਿਆਣਾ ਜੇਲ੍ਹ ਕਾਂਡ ਦੀ, ਤੇ ਵਜ੍ਹਾ ਸਾਹਮਣੇ ਆ ਗਈ ਆ ਤੇ ਜੁਡੀਸ਼ੀਅਲ ਜਾਂਚ ਜਿਹੜੀ ਆ, ਇਨਕੁਆਇਰੀ ਆ, ਉਸ ਦੇ ਹੁਕਮ। ਹਾਂਜੀ, ਉਸ ਤੋਂ ਪਹਿਲਾਂ ਇੱਕ ਬੜਾ ਦਿਲਚਸਪ ਕਾਂਡ ਵਾਪਰਿਆ ਇਹ ਆ ਕਿ ਜਦੋਂ ਇਹ ਲੜਾਈ ਹੋ ਗਈ, ਹਿੰਸਾ ਹੋ ਗਈ, ਏਡਾ ਵੱਡਾ ਨੁਕਸਾਨ ਹੋ ਗਿਆ, ਉਸ ਤੋਂ ਬਾਅਦ ਨਾਲ ਦੀ ਨਾਲ ਖਬਰ ਆ ਗਈ ਕਿ ਕੇਂਦਰ ਨੇ ਜੀ 3 ਜੇਲ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹ CRPF ਨੂੰ ਸੌਂਪ ਦਿੱਤਾ। ਮਤਲਬ ਕਿ ਉਡੀਕ ਹੀ ਕੀਤੀ ਜਾ ਰਹੀ ਸੀ ਜਿੱਦਾਂ ਕਿ ਕੋਈ ਧਮਾਕਾ ਹੋ ਜਾਵੇ, ਫਿਰ ਉਸ ਤੋਂ ਬਾਅਦ ਇਹ ਜਿਹੜਾ ਹੁਕਮ ਵਾਲਾ ਕਾਂਡ ਕਰਾਂਗੇ। ਸੋ CRPF ਕੋਲ 3 ਜੇਲ੍ਹਾਂ ਦਾ ਪ੍ਰਬੰਧ ਚਲਾ ਜਾਊਗਾ। ਹਾਲਾਂਕਿ ਜਦੋਂ ਆਊਗਾ ਉਹ ਵੇਖੀ ਜਾਊਗੀ, ਪਰ ਮੈਨੂੰ ਲੱਗਦਾ ਇਹਨਾਂ ਨੇ ਇਸ ਤਰ੍ਹਾਂ ਕਰਨਾ ਕਿ ਜਿਸ ਤਰ੍ਹਾਂ VIP ਸਿਕਿਉਰਿਟੀ ਦੇ ਵਿੱਚ ਲੱਗੀ ਹੋਈ ਆ CRPF, ਤਾਂ ਇਹਨਾਂ ਦੇ ਵਿੱਚੋਂ ਹਟਾਉਣਗੇ ਕੁਛ ਬੰਦੇ ਔਰ ਉਹਨਾਂ ਦੀ ਜਗ੍ਹਾ CISF ਲਿਆ ਕੇ CRPF ਕੋਲ 3 ਜੇਲ੍ਹਾਂ ਚਲੇ ਜਾਣਗੀਆਂ। ਤਾਂ ਇਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਲੁਧਿਆਣਾ ਜੇਲ੍ਹ ਹੀ ਹੋਊਗੀ, ਦੂਸਰੀ ਪਟਿਆਲਾ ਔਰ ਤੀਸਰੀ ਬਠਿੰਡਾ। ਇਹ 3 ਜੇਲ੍ਹਾਂ ਦਾ ਪ੍ਰਬੰਧ ਹੈ ਜਿਹੜਾ CRPF ਦੇਖੂ। ਇਸ ਤੋਂ ਇਲਾਵਾ ਜੁਡੀਸ਼ੀਅਲ ਜਾਂਚ ਦਾ ਇਹਨਾਂ ਨੇ ਹੁਕਮ ਦੇ ਦਿੱਤਾ ਸੀ। ਕੱਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਾਰੀ ਪੜਤਾਲ ਕਰਕੇ ਤੇ ਮੈਨੂੰ ਰਿਪੋਰਟ ਦਿਓ। ਇਹ ਵੈਸੇ ਇਹੀ ਪੜਤਾਲੀਆ ਰਿਪੋਰਟ SIT ਫਲਾਂ ਟਮਕਾਂ ਇਹੀ ਕਰਦੇ ਰਹਿੰਦੇ ਆ। ਜਿਹੜਾ ਜੇਲ੍ਹ ਮੰਤਰੀ ਆ, ਉਹ ਜੇਲ੍ਹ ਮੰਤਰੀ ਕੱਲ ਮੀਡੀਆ ਤੇ ਭੜਕ ਪਿਆ ਥੋੜਾ ਜਿਹਾ, ਉਹ ਬੋਲਦਾ ਵਧੇਰੇ ਹੀ ਆ, ਪਰ ਜੇਲ੍ਹ ਮੰਤਰਾਲਾ ਉਹਦੇ ਕੋਲੋਂ ਚੱਜ ਨਾਲ ਚੱਲਦਾ ਨਹੀਂ ਪਿਆ। ਇਹ ਕੋਈ ਆਮ ਬੰਦਾ ਵੀ ਕਹਿ ਸਕਦਾ ਹੈ। ਜੇ ਤੁਸੀਂ ਆਮ ਸਧਾਰਨ ਬੰਦੇ ਨੂੰ ਵੀ ਦੇਖਦਾ, ਉਹ ਕਹੂਗਾ ਕਿ ਜੇਲ੍ਹਾਂ ਦਾ ਬਾਈ ਬਸ ਰੱਬ ਹੀ ਰੱਖਾ ਆ। ਪਰ ਜਿਹੜਾ ਇਹ ਸਭ ਕੁਛ ਵਾਪਰਿਆ ਉਹਦੇ ਵਿੱਚ ਮੀਡੀਆ ਸਪਸ਼ਟ ਕਰਦਾ ਕਿ ਅਸਲ ਦੇ ਵਿੱਚ ਵਜ੍ਹਾ ਕੀ। ਹਾਂ, ਤੁੱਕਾ ਦੁੱਕਾ ਕੋਈ ਖਬਰ ਭਾਵੇਂ ਤੁਹਾਨੂੰ ਵੇਖਣ ਨੂੰ ਮਿਲੇ, ਪੜ੍ਹਨ ਨੂੰ ਮਿਲੇ, ਪਰ ਜਿਹੜੀ ਅਸਲ ਦੇ ਵਿੱਚ ਵਜ੍ਹਾ ਰਹੀ ਹੈ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ, ਉਹ ਇਹ ਸੀਗੇ ਕਿ ਇੱਕ ਕੈਦੀ ਕੋਲੋਂ ਮੋਬਾਈਲ ਬਰਾਮਦ ਹੋ ਗਿਆ। ਕੈਦੀ ਤੋਂ ਭਾਵ ਹੁੰਦਾ ਕੱਚਾ ਹਵਾਲਾਤੀ ਕਹਿ ਸਕਦੇ, ਬੰਦੀ ਕਹਿ ਸਕਦੇ। ਕੈਦੀ ਪੱਕਾ ਕੈਦੀ ਹੁੰਦਾ ਜਿਹਨੂੰ ਸਜ਼ਾ ਹੋ ਚੁੱਕੀ ਹੈ, ਪਰ ਇਹ ਹਵਾਲਾਤੀ ਸੀਗਾ। ਤਾਂ ਇਹਦੇ ਕੋਲੋਂ ਮੋਬਾਈਲ ਬਰਾਮਦ ਹੋਇਆ। ਮੋਬਾਈਲ ਬਰਾਮਦ ਹੋਣ ਤੋਂ ਬਾਅਦ ਕੈਦੀ ਤੇ ਸਾਥੀ ਜਿਹੜੇ ਉਹਦੇ, ਉਹ ਕਹਿੰਦੇ ਆ ਕਿ ਉਸ ਤੋਂ ਪੈਸੇ ਮੰਗੇ ਗਏ ਸੀ, ਉਹਨੇ ਪੈਸੇ ਨਹੀਂ ਦਿੱਤੇ ਤੇ ਉਹਨੂੰ ਚੱਕ ਕੇ ਤੇ ਚੱਕੀਆਂ 'ਚ ਬੰਦ ਕਰ ਦਿੱਤਾ, ਭਾਵ ਸੈੱਲਾਂ 'ਚ ਬੰਦ ਕਰ ਦਿੱਤਾ, ਜਿਹੜੇ ਅੱਡ ਸੈੱਲ ਹੁੰਦੇ। ਫਿਰ ਉਹਨੇ ਉੱਥੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੇਲ੍ਹ ਪ੍ਰਬੰਧਨ ਏਦਾਂ ਕਰਦੇ ਆ, ਵੈਸੇ ਚੱਕੀਆਂ ਦੇ ਵਿੱਚ ਗਾਲਾਂ ਕੱਢਦੇ ਆ। ਤਾਂ ਬਾਅਦ ਵਿੱਚ ਦੱਸਦੇ ਆ ਕਿ ਉਹਨੂੰ ਕੱਢਿਆ ਗਿਆ, ਚੱਕੀਆਂ 'ਚੋਂ ਸੈੱਲ 'ਚੋਂ ਕੱਢਿਆ ਗਿਆ। ਫਿਰ ਉਸ ਤੋਂ ਬਾਅਦ ਕੁੱਟਮਾਰ ਕੀਤੀ। ਫਿਰ ਉਹਨੂੰ ਸਮਾਂ ਰਹਿੰਦਿਆਂ ਬਾਹਰ ਸ਼ਿਫਟ ਨਹੀਂ ਕੀਤਾ ਗਿਆ, ਹਸਪਤਾਲ ਰੈਫਰ ਨਹੀਂ ਕੀਤਾ ਗਿਆ, ਜਿਹਦੇ ਕਰਕੇ ਉਹ ਜ਼ਿੰਦਗੀ ਤੋਂ ਹੱਥ ਧੋ ਬੈਠਾ। ਹੁਣ ਪੋਸਟਮਾਰਟਮ ਦੀ ਰਿਪੋਰਟ ਤੇ ਹਾਲੇ ਪੱਕੀ ਆਉਣੀ ਬਾਕੀ ਆ, ਪਰ ਮੁੱਢਲੀ ਰਿਪੋਰਟ ਦੇ ਵਿੱਚ ਡਾਕਟਰ ਆਖਿਆ ਕਿ ਉਹਦੇ ਮੂੰਹ 'ਚੋਂ ਝੱਗ ਵੀ ਨਿਕਲਦੀ ਸੀ ਤੇ ਉਹਦੇ 3-4 ਸੱਟਾਂ ਦੇ ਨਿਸ਼ਾਨ ਵੀ ਅਸਾਂ ਦੇਖੇ। ਹੁਣ ਸੱਟਾਂ ਦੇ ਨਿਸ਼ਾਨ ਕਿਸ ਤਰ੍ਹਾਂ ਆ ਗਏ? ਜ਼ਹਿਰੀਲੀ ਚੀਜ਼ ਜਿਹੜੀ ਆ ਉਹ ਕਿੱਦਾਂ ਨਿਕਲ ਗਈ ਉੱਥੇ ਗੇਟ ਦੇ ਵਿੱਚੋਂ, ਫਿਰ ਕਿੱਦਾਂ ਉਹਦੇ ਤੱਕ ਪਹੁੰਚ ਗਈ? ਜਾਂ ਨਸ਼ੀਲੀ ਚੀਜ਼ ਉਹਨੇ ਖਾਧੀ? ਕਿਉਂਕਿ ਝੱਗ ਤੇ 2 ਸੂਰਤਾਂ 'ਚ ਆਉਂਦੀ ਆ, ਜਾਂ ਨਸ਼ੀਲੀ ਚੀਜ਼ ਦੇ ਨਾਲ ਜਾਂ ਜ਼ਹਿਰੀਲੀ ਦੇ ਨਾਲ। ਸੋ ਅਸਲ ਦੇ ਵਿੱਚ ਇਹ ਇੱਕ ਗੁੱਸਾ ਸੀ, ਕਿਉਂਕਿ ਜਦੋਂ ਉਹਦੀ ਮੌਤ ਹੋ ਗਈ ਇਹਨਾਂ ਨੇ ਉਹਨਾਂ ਸਾਰੇ ਬੰਦੀਆਂ ਦੀ ਬੰਦੀ ਨਹੀਂ ਖੋਲ੍ਹੀ, ਭਾਵ ਉਹਨਾਂ ਨੂੰ ਖੋਲ੍ਹਿਆ ਨਹੀਂ। ਤੇ ਜਦੋਂ ਖੋਲ੍ਹਿਆ 10-11 ਵਜੇ, ਫਿਰ ਉਹ ਸਾਰੇ ਭੜਕ ਪਏ, ਕਿਉਂਕਿ ਇੱਕ ਤੇ ਬੰਦਾ ਮਰ ਗਿਆ, ਉਹਨਾਂ ਦਾ ਸਾਥੀ ਮਰ ਗਿਆ ਨਾਲ ਦਾ। ਸਾਰਿਆਂ ਨੂੰ ਦੁੱਖ ਹੁੰਦਾ, ਸਾਰਿਆਂ ਨੂੰ ਰੰਜ ਹੁੰਦਾ ਕਿ ਇਹਨੂੰ ਵੇਲੇ ਸਿਰ ਬਚਾਇਆ ਜਾਣਾ ਚਾਹੀਦਾ ਸੀਗਾ। ਉਹ ਜਿਹੜਾ ਗੁੱਸਾ ਫਿਰ ਉਸ ਤੋਂ ਬਾਅਦ ਇੱਕ ਹਿੰਸਕ ਰੂਪ ਧਾਰਨ ਕਰਦਾ। ਉਸ ਤੋਂ ਬਾਅਦ ਦਾ ਘਟਨਾਕ੍ਰਮ ਤੁਸੀਂ ਸਾਰਿਆਂ ਨੇ ਵੇਖ ਲਿਆ ਕਿ ਕਿਸ ਤਰ੍ਹਾਂ ਵਾਪਰਿਆ। ਇਹਦੇ ਵਿੱਚ 40 ਦੇ ਕਰੀਬ ਬੰਦੇ ਜ਼ਖਮੀ ਹੋਏ, ਉਧਰੋਂ ਵੀ ਹੋਇਆ। ਪਰ ਜੋ ਕੁਛ ਵੀ ਇਹ ਚੱਲਿਆ, ਇਹਦੀ ਵਜ੍ਹਾ ਜਿਹੜੀ ਆ ਰਹੀ ਹੈ, ਉਹ ਜਿਹੜੀ ਵਜ੍ਹਾ ਉਹ ਭੜਕਾਹਟ ਦੀ ਰਹੀ ਹੈ। ਤਾਂ ਭੜਕਾਹਟ ਦੇ ਪਿੱਛੇ ਅਸਲ ਦੇ ਵਿੱਚ ਇੱਕ ਕੈਦੀ ਦੀ ਮੌਤ ਸੀ। ਦੇਖੋ ਕੀ ਕੁਛ ਉੱਥੇ ਵਾਪਰ ਰਿਹਾ ਆ, ਹੈਰਾਨਗੀ ਵਾਲੀ ਗੱਲ ਹੈ ਵੈਸੇ। ਤੇ ਅੱਗੇ ਦਬੋਲਕਰ ਦੀ ਹੱਤਿਆ ਦੀ ਜੇ ਗੱਲ ਕਰੀਏ ਤਾਂ ਆਖਰਕਾਰ ਹੱਤਿਆਰਾ ਵੀ ਬੋਲਿਆ। ਦੇਖੋ, ਇਹਨਾਂ ਨੇ ਬੰਦੇ ਫੜ ਲਏ ਸੀਗੇ
ਪਰ ਇਹ ਬੰਦੇ ਸ਼ਾਇਦ ਨਾ ਫੜੇ ਜਾਂਦੇ ਜੇ ਕਰਨਾਟਕ ਦੇ ਵਿੱਚ ਸਰਕਾਰ ਜਿਹੜੀ ਆ ਉਹ ਗੈਰ ਭਾਜਪਾ ਨਾ ਬਣਦੀ। ਇਹ ਬੰਦੇ ਫੜੇ ਗਏ, ਚਲੋ ਇਹ ਬੰਦੇ ਕਾਫੀ ਬਹੁਤ ਜਿੱਦਾਂ ਕਹਿ ਲਈਏ ਨਾ ਲੰਬਾ ਚੌੜਾ ਦਾਇਰਾ ਰੱਖਣ ਵਾਲੇ ਲੋਕ। ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦਾ ਦਾਅਵਾ ਹੈ ਕਿ ਜਿਹੜਾ ਇਹਨਾਂ ਦਾ ਮੁੱਖ ਮੁਲਜ਼ਮ ਆ ਉਹ ਬੋਲਿਆ, ਉਹਨੇ ਕਬੂਲ ਕੀਤਾ, ਸਾਰੀਆਂ ਚੀਜ਼ਾਂ ਉਹਨੇ ਸਾਫ਼ ਕੀਤੀਆਂ। ਤਾਂ ਇਹਦਾ ਨਾਮ ਹੈਗਾ ਕਾਲਸਕਰ। ਕਾਲਸਕਰ ਨੇ ਜਿੱਦਾਂ ਦੱਸਿਆ, ਉਹ ਕਹਿੰਦਾ ਕਿ ਦੇਖੋ ਅਸੀਂ ਇਹਨੂੰ ਗੋਲੀ ਮਾਰੀ ਸੀਗੀ ਸਿਰ ਦੇ ਪਿੱਛੇ ਜਾ ਕੇ। ਫਿਰ ਉਸ ਤੋਂ ਬਾਅਦ ਜਦੋਂ ਇਹ ਡਿੱਗ ਪਿਆ, ਉਸ ਤੋਂ ਬਾਅਦ ਇਹਦੇ ਅੱਖ ਦੇ ਉਤਲੇ ਪਾਸੇ ਇੱਕ ਗੋਲੀ ਹੋਰ ਮਾਰੀ ਤੇ ਫਿਰ ਜਦੋਂ ਪਤਾ ਲੱਗ ਗਿਆ ਕਿ ਹੁਣ ਇਹ ਮਰ ਚੁੱਕਾ, ਫਿਰ ਉੱਥੋਂ ਨਿਕਲੇ ਆ। ਤਾਂ ਕਾਲਸਕਰ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਸੱਜ ਪਿਛਾਕੜੀ ਜਿਹੜੀਆਂ ਇਹਨਾਂ ਦੀਆਂ ਅੱਤਵਾਦੀ ਹੈਗੀਆਂ ਨੇ ਕੁਛ ਤਨਜ਼ੀਮਾਂ, ਉਹਨਾਂ ਦੇ ਨਾਲ ਹੀ ਸੰਬੰਧ ਰੱਖਦਾ ਸੀਗਾ। ਸੋ ਇਹ ਵੈਸੇ ਹੁਣ ਜੇ ਕਹਿ ਲਈਏ ਤੇ ਹਿੰਦੂ ਤਵੀ ਸੰਗਠਨ ਕਹਿ ਦਿੰਦੇ ਆ, ਪਰ ਜੇ ਕਿਸੇ ਹੋਰ ਕਮਿਊਨਿਟੀ ਦੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਿਆ ਜੁੜਿਆ ਹੁੰਦਾ ਤੇ ਫਿਰ ਇਹ ਅੱਤਵਾਦੀ ਸੰਗਠਨ ਵੀ ਕਹਿ ਦਿੰਦੇ ਆ। ਤੇ ਕੁੱਲ ਮਿਲਾ ਕੇ ਅੱਤਵਾਦੀ ਗਤੀਵਿਧੀ ਹੋਈ ਸੀਗੀ। ਕਿਉਂਕਿ ਉਹ ਜੋ ਹੁਣ ਕਬੂਲਨਾਮਾ ਸਾਹਮਣੇ ਆਉਂਦਾ ਉਹਦੇ ਵਿੱਚ ਉਹਨੇ ਕਿਹਾ ਕਿ ਦੇਖੋ ਇਹ ਜਿਹੜੇ ਸਮੂਹ ਸੀਗੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਵਾਲੇ, ਤਾਂ ਉਹ ਟ੍ਰੇਨਿੰਗ ਦੇ ਦੌਰਾਨ ਮੁਸਲਿਮ ਕੱਟੜਤਾ, ਲਵ ਜਹਾਦ, ਗਊ ਹੱਤਿਆ, ਹਿੰਦੂ ਧਰਮ ਦੇ ਪ੍ਰਵਚਨ ਵਗੈਰਾ ਇਹ ਸਾਰੇ ਉੱਥੇ ਦਿਖਾਉਂਦੇ ਸਨ, ਸਮਝਾਉਂਦੇ ਸਨ। ਯਾਨੀ ਬ੍ਰੇਨ ਵਾਸ਼ ਦੀ, ਬੰਬ ਬਣਾਉਣ, ਬੰਦੂਕਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਤਾਂ ਇਹ ਅੱਤਵਾਦ ਘੱਟਿਆ ਕਿਸੇ ਨਾਲ ਜੋ ਕੁਛ ਦੱਸਿਆ ਜਾ ਰਿਹਾ, ਜੋ ਕੁਛ ਬੋਲਿਆ ਜਾ ਰਿਹਾ। ਤਾਂ ਇਹ ਕਹਿੰਦੇ ਆ ਕਿ ਦਬੋਲਕਰ ਦੀ ਹੱਤਿਆ ਤੇ ਇਹਨੇ ਇਹ ਇਨਕਸ਼ਾਫ ਕੀਤਾ ਵਾ ਕਿ 2016 ਚ ਬੇਲਗਾਮ ਮੀਟਿੰਗ ਚ ਇਹ ਫੈਸਲਾ ਹੋਇਆ ਸੀਗਾ, ਜਿਹਦੇ ਵਿੱਚ ਗੌਰੀ ਲੰਕੇਸ਼ ਨੂੰ ਅਗਲਾ ਨਿਸ਼ਾਨ ਬਣਾਇਆ ਗਿਆ। ਤਾਂ ਮਤਲਬ ਬੇਲਗਾਮ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਹੱਤਿਆ ਲਈ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀਗੀਆਂ। ਮਤਲਬ ਦਬੋਲਕਰ ਨੂੰ ਮਾਰਨ ਤੋਂ ਬਾਅਦ ਬੇਲਗਾਮ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ, ਉਹਦੇ ਵਿੱਚ ਫਿਰ ਦੱਸਦੇ ਆ ਕਿ ਹਿੰਦੂ ਵਿਰੋਧੀ ਕੰਮ ਕਰਨ ਵਾਲਿਆਂ ਦੀ ਸੂਚੀ ਮੰਗੀ ਗਈ ਕਿ ਕੌਣ-ਕੌਣ ਆ। ਤਾਂ ਉਸ ਮੀਟਿੰਗ ਚ ਦੱਸਦੇ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਨਾਂ ਦੀ ਵੀ ਚਰਚਾ ਆਈ ਕਿ ਇਹ ਬਹੁਤ ਜ਼ਿਆਦਾ ਬੋਲਦੀ ਆ। ਤਾਂ ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਤੇ ਫਿਰ ਅਗਸਤ 2017 ਚ ਉਹਨੂੰ ਵੀ ਮਾਰ ਦਿੱਤਾ ਗਿਆ। ਤਾਂ ਕੁੱਲ ਮਿਲਾ ਕੇ ਦੇਖ ਲਓ ਕਿ ਕਿਸ ਤਰ੍ਹਾਂ ਇਹ ਸਾਜ਼ਿਸ਼ਾਂ ਚੱਲੀਆਂ, ਕਿਸ ਤਰੀਕੇ ਨਾਲ ਬੰਦੂਕ ਚਲਾਉਣ ਦੀ, ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤਾਂ ਇਹ ਕਹਿ ਦਿੰਦੇ ਆ ਕਿ ਸਾਡੇ ਦੁਸ਼ਮਣ ਦੇ ਘਰ ਦੇ ਵਿੱਚ ਟ੍ਰੇਨਿੰਗ ਕੈਂਪ ਚੱਲਦੇ, ਅਸੀਂ ਉਹਨਾਂ ਤੇ ਏਅਰ ਸਟ੍ਰਾਈਕ ਕੀਤੀ ਆ, ਫਲਾਂ ਕੀਤਾ, ਸਰਜੀਕਲ ਸਟ੍ਰਾਈਕ ਕੀਤਾ। ਤੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਸਭ ਕੁਛ ਚੱਲੀ ਜਾਂਦਾ, ਇਹਨਾਂ ਤੇ ਤੁਸੀਂ ਕਿਹੜਾ ਸਟ੍ਰਾਈਕ ਕਰਨਾ ਉਹ ਜ਼ਰੂਰ ਦੱਸਣਾ ਚਾਹੀਦਾ ਹੈ ਨਾ। ਬਿਲਕੁਲ ਜੀ, ਜੋ ਕਰ ਲੈਣ ਉਹੀ ਘਟਿਆ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ। ਬੜਾ ਪੜ੍ਹਨੇ ਸੁਣਨੇ ਨੂੰ ਮਿਲਦਾ, ਗੱਲਾਂ ਬਾਤਾਂ ਹੁੰਦੀਆਂ ਕਿ ਉਹ ਮਸਲਾ ਉਹਨਾਂ ਦਾ ਸੁਲਝਣ ਵਾਲਾ ਆ, ਪਰ ਸਿੱਧੂ ਤਾਂ ਸ਼ਿਕੰਜਾ ਕੱਸਣ ਦੇ ਲਈ ਵਿਜੀਲੈਂਸ ਪੱਬਾਂ ਭਾਰ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੇ ਕਰ ਲਈ ਆ, ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਹਾਂ ਕੋਈ ਫੈਸਲਾ ਹੋਇਆ ਨਵਜੋਤ ਸਿੰਘ ਸਿੱਧੂ ਬਾਰੇ, ਤੇ ਉਹਨੇ ਆਖਿਆ ਕਿ ਕੋਈ ਨਹੀਂ, ਮੈਂ ਥੋੜੇ ਦਿਨਾਂ ਤੱਕ ਸਿੱਧੂ ਬਾਰੇ ਵੀ ਕਰਦਾ ਸਭ ਕੁਛ ਸਾਫ਼। ਤਾਂ ਜਿਹੜਾ ਅੰਦਾਜ਼ ਸੀਗਾ ਉਹ ਕੁਛ ਬਿਆਨ ਕਰਦਾ ਸੀਗਾ ਕਿ ਇਹ ਤੋਂ ਲੱਗਦਾ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਜ਼ਨ ਜਿਹੜਾ ਉਹ ਵਧਾਇਆ ਜਾਂ ਵਿਖਾਇਆ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ, ਅੰਦਰੂਨੀ ਸੂਤਰ ਜਿਹੜੀ ਦੱਸਦੇ ਆ ਕਿ ਰਾਹੁਲ ਗਾਂਧੀ ਨੇ ਸਮਝਾਇਆ ਸੀਗਾ ਸਿੱਧੂ ਨੂੰ ਕਿ ਤੂੰ ਅਹੁਦਾ ਸੰਭਾਲ ਲਾ, ਪਰ ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਅਜਿਹਾ ਨਹੀਂ ਕੀਤਾ, ਬਲਕਿ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਸਪੀਚਾਂ ਜਿਹੜੀਆਂ ਉੱਥੇ ਲੈ ਕੇ ਆਲਾ ਕਮਾਨ ਕੋਲ ਜਾ ਰਿਹਾ। ਖੈਰ ਇਹ ਇਹਨਾਂ ਦੀ ਅੰਦਰੂਨੀ ਖਿੱਚਤੂ ਆ, ਪਰ ਜਿਹੜੀ ਬਾਹਰੀ ਤੌਰ ਤੇ ਨਜ਼ਰ ਆਉਣ ਡਈ ਆ ਉਹ ਇਹ ਆ ਕਿ ਜ਼ੀਰਕਪੁਰ ਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਨੂੰ ਘੇਰਨ ਵਾਸਤੇ ਜਿਸ ਤਰੀਕੇ ਨਾਲ ਰਿਕਾਰਡ ਖੰਗਾਲਿਆ ਗਿਆ ਉੱਥੇ ਕੁਛ ਪ੍ਰੋਜੈਕਟਾਂ ਦਾ, ਉਸ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਹੈ ਜਿਹੜੀ, ਉਹਦੇ ਦਫ਼ਤਰ ਤੇ ਕੱਲ ਵਿਜੀਲੈਂਸ ਨੇ ਜਾ ਕੇ ਰੇਡ ਕੀਤੀ ਆ ਤੇ ਉਹਦੇ ਵਿੱਚ ਕੁਛ ਰਿਕਾਰਡ ਆ ਜਿਹੜਾ ਉਹ ਖੰਗਾਲਿਆ ਗਿਆ, ਕੁਛ ਰਿਕਾਰਡ ਆ ਜਿਹੜਾ ਉਹ ਵੇਖਿਆ ਗਿਆ ਵਾ। ਤਾਂ ਇਹਦੇ ਵਿੱਚ ਹੁਣ ਸਿੱਧੇ ਤੌਰ ਤੇ ਦੇਖੋ ਜਿਹੜਾ ਟਰਸਟ ਦਾ ਦਫ਼ਤਰ ਹੈ ਜਾਂ ਟਰਸਟ ਦਾ ਕੰਮ ਕਰ ਉਹ ਰਿਹਾ ਨਵਜੋਤ ਸਿੰਘ ਸਿੱਧੂ ਦੇ ਕੋਲ, ਤੇ ਨਵਜੋਤ ਸਿੰਘ ਸਿੱਧੂ ਦੇ ਕੋਲ ਰਹਿਣ ਕਰਕੇ ਹੀ ਇਹ ਸ਼ਾਇਦ ਵਜ੍ਹਾ ਜਿਹੜਾ ਬਣੀ ਆ ਕਿ ਵਿਜੀਲੈਂਸ ਨੂੰ ਅੰਮ੍ਰਿਤਸਰ ਚ ਆਉਣਾ ਪਿਆ, ਕਿਉਂਕਿ ਇਹਨਾਂ ਦੀ ਸਰਕਾਰ ਹੈ, ਇਹਨਾਂ ਦੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਏਦਾਂ ਵਿਜੀਲੈਂਸ ਕਿਸੇ ਟਰਸਟ ਦੇ ਦਫ਼ਤਰ ਚ ਜਾ ਕੇ ਰਿਕਾਰਡ ਖੰਗਾਲੇਗੀ, ਅਜਿਹਾ ਨਹੀਂ ਹੋ ਸਕਦਾ। ਔਰ ਉੱਥੇ ਪਹੁੰਚ ਗਿਆ ਫਿਰ ਮਨਦੀਪ ਸਿੰਘ ਮੰਨਾ, ਉਹ ਨਵਜੋਤ ਸਿੰਘ ਸਿੱਧੂ ਦੀ ਫੈਮਿਲੀ ਦਾ ਚੰਗਾ ਪ੍ਰੇਮੀ ਆ, ਉਹ ਵਾਰ ਕਰਨ ਤੋਂ ਬਾਅਦ ਨਹੀਂ ਆਉਂਦਾ, ਮੌਕਾ ਮਿਲੇ ਸਹੀ, ਤਾਂ ਉਹਨੇ ਵੀ ਜਾ ਕੇ ਦੱਸਦੇ ਆ ਕਿ ਬਹੁਤ ਵੱਡਾ ਪਲੰਦਾ ਜਿਹੜਾ ਵਿਜੀਲੈਂਸ ਨੂੰ ਦਿੱਤਾ, ਜਿਹਦੇ ਵਿੱਚ ਨਵਜੋਤ ਸਿੱਧੂ ਦੀ ਘਰਵਾਲੀ ਹੈ ਜਿਹੜੀ ਨਵਜੋਤ ਕੌਰ ਸਿੱਧੂ, ਉਹ ਜਦੋਂ CPS ਸੀਗੀ ਤੇ ਜਾਂ ਵਿਧਾਇਕ ਸੀਗੀ,
ਤਾਂ ਉਦੋਂ ਉਹਨੇ ਜੋ ਉੱਥੇ ਪ੍ਰੋਜੈਕਟ ਉਲੀਕੇ ਪ੍ਰੋਜੈਕਟ ਜਿਹੜੇ ਅੱਗੇ ਤੋਰੇ ਉਹਨਾਂ ਦੇ ਵਿੱਚ ਬੇਨੀਮੀਆਂ ਦੇ ਦੋਸ਼ ਲਾਏ ਆ। ਦੱਸਦੇ ਆ ਕਿ ਨਵਜੋਤ ਸਿੱਧੂ ਦੇ ਕਰੀਬੀਆਂ ਨੇ ਨਜਾਇਜ਼ ਕਬਜ਼ੇ ਕਰਵਾਏ। ਉਸ ਫਿਲਮ ਦੇ ਵਿੱਚ ਜ਼ਿਕਰ ਪਿਆ ਬੱਲਾ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਬੇਨੀਮੀਆਂ ਸੀਗਾ, ਉਹਦਾ ਸਾਰਾ ਮਾਮਲਾ ਜ਼ਿਕਰ ਪਿਆ। ਨਿਊ ਅੰਮ੍ਰਿਤਸਰ ਦੇ ਵਿੱਚ ਫਲੈਟਾਂ ਦੇ ਵਿੱਚ ਕੁਛ ਬੇਨੀਮੀਆਂ ਸਨ, ਉਹਦਾ ਸਾਰਾ ਜ਼ਿਕਰ ਆ। ਫਿਰ GLG ਫਰਮ ਦੀ ਕੋਈ ਇੱਕ ਵਿਵਾਦਤ ਹੈ ਬਣ ਗਈ, ਉਹਦਾ ਕੋਈ ਜ਼ਿਕਰ ਹੈ ਟੈਂਡਰਾਂ ਦਾ। ਫਿਰ ਮਕਬੂਲ ਰੋਡ ਤੇ ਸਿੱਧੂ ਦੇ ਕਰੀਬੀਆਂ ਦੇ ਦਬਾਅ ਦੇ ਵਿੱਚ ਹਾਊਸ ਲੈਂਡ ਦੇ ਵਿੱਚ ਹੋਏ ਕਮਰਸ਼ੀਅਲ ਨਿਰਮਾਣ ਦੀ ਜਿਹੜੀ ਆ ਉਹ ਵੀ ਇੱਕ ਵਿਵਾਦਤ ਗੱਲ ਇਹਦੇ ਵਿੱਚ ਜ਼ਿਕਰ ਪਿਆ। ਯਾਨੀ ਕਾਫੀ ਕੁਛ ਜਿਹੜਾ ਆ ਉਹ ਮੰਨੇ ਨੇ ਵੀ ਸੌਂਪਿਆ ਵਿਜੀਲੈਂਸ ਨੂੰ। ਤਾਂ ਤਕਰੀਬਨ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੁਣ ਉਸ ਮੁਹਾਨ ਦੇ ਵੱਲ ਵੱਧ ਚੁੱਕਾ ਜਿੱਥੇ ਜਾਂ ਤੇ ਉਹਨੂੰ ਅੜਨਾ ਪਊਗਾ, ਜਾਂ ਉਹਨੂੰ ਲੜਨਾ ਪਊਗਾ, ਤੇ ਜਾਂ ਉਹਨੂੰ ਝੜਨਾ ਪਊਗਾ। ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਸਾਫ਼ ਤੌਰ ਤੇ ਹੋਣੀਆਂ। ਸੋ ਆਉਣ ਵਾਲੇ ਜਿਹੜੇ 5-7 ਦਿਨ ਆ ਉਹ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਜਿਹੜੀ ਇਹ ਠੰਡੀ ਜੰਗ ਚੱਲੀ ਜਾਂਦੀ ਆ ਉਹਦਾ ਨਤੀਜਾ ਤੈਅ ਕਰਦੇ ਨੇ। ਬਿਲਕੁਲ ਜੀ, ਉਹ ਥੱਲੇ ਲਾਉਣ ਦੀਆਂ ਪੂਰੀਆਂ ਤਿਆਰੀਆਂ। ਤੇ ਅੱਗੇ ਗੱਲ ਕਰਦੇ ਹਾਂ ਕਿ ਬਾਬੇ ਨਾਨਕ ਨੇ ਸਾਨੂੰ ਕਈ ਊਟ ਪਟਾਂਗ ਦੇ ਵਿੱਚੋਂ ਕੱਢਿਆ ਸੀ, ਪਰ ਕਹਿੰਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਭੂਮੀ ਨੂੰ ਪੂਜਿਆ ਗਿਆ ਤੇ ਕੋਈ ਜਥੇਦਾਰ ਅੱਜ ਤੱਕ ਨਹੀਂ ਬੋਲਿਆ। ਹਾਂ, ਮੈਂ ਵੀ ਇਸ ਗੱਲ ਤੋਂ ਬੜਾ ਹੈਰਾਨ ਆ ਕਿ ਉਦਾਂ ਤੇ ਇੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨਿੱਕੀ ਨਿੱਕੀ ਗੱਲ ਤੇ ਮਾਰ ਤੱਕ ਪਹੁੰਚ ਜਾਂਦੀਆਂ, ਵੱਡੇ ਵੱਡੇ ਸਟੇਟਮੈਂਟ ਆਉਣ ਲੱਗ ਪੈਂਦੇ ਆ ਸਿੱਖ ਬੁੱਧੀਜੀਵੀਆਂ ਦੇ ਚਿੰਤਕਾਂ ਦੇ, ਪਰ ਇਸ ਮਾਮਲੇ 'ਚ ਕੋਈ ਬੋਲਿਆ ਹੀ ਨਹੀਂ। ਹਾਂ, ਸਿਰਫ ਇੱਕ ਗਿਆਨੀ ਜਾਚਕ ਨੇ ਜਿਹੜੇ ਮੇਰੇ ਖਿਆਲ ਦੇ ਨਾਲ US ਦੇ ਵਿੱਚ ਹੀ ਆ, ਉਹਨਾਂ ਦਾ ਜ਼ਰੂਰ ਇੱਕ ਬਿਆਨ ਹੈ ਜਿਹੜਾ ਉਹ ਲੱਗਿਆ, ਜਿਹੜਾ ਉਹਨਾਂ ਨੇ ਬਹੁਤ ਵਿਸਥਾਰਤ ਤਰੀਕੇ ਦੇ ਨਾਲ ਪ੍ਰਭਾਸ਼ਿਤ ਕੀਤਾ ਕਿ ਬਿਲਕੁਲ ਬਾਬੇ ਨਾਨਕ ਦੇ ਫਿਲਾਸਫੀ ਤੋਂ ਉਲਟ ਆ। ਇਹ ਸਭ ਕੁਛ ਜਿਹੜਾ ਉਹ ਵਾਪਰਿਆ ਬੀਤੇ ਦਿਨੀ, ਜਦੋਂ ਤੁਹਾਨੂੰ ਪਤਾ ਹੀ ਆ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਚੱਲੀ ਜਾਂਦਾ ਤੇ ਉੱਥੇ ਇੱਕ ਯਾਤਰੂ ਕੰਪਲੈਕਸ ਦੀ ਨੀਂਹ ਰੱਖੀ ਗਈ ਸੀਗੀ ਤੇ ਉਹਦੀ ਸ਼ੁਰੂਆਤ ਜਿਹੜੀ ਆ ਨੀਂਹ ਰੱਖਣ ਦੀ ਉਹ ਕੀਤੀ ਗਈ ਪੰਡਿਤ ਪਵਨ ਸ਼ਾਸਤਰੀ ਵੱਲੋਂ। ਤਾਂ ਉਹਦੇ ਵਿੱਚ ਕੀ ਸੀਗਾ ਕਿ ਨਾਰੀਅਲ ਤੋੜਿਆ ਗਿਆ ਜਾਂ ਏਦਾਂ ਦੇ ਜੋ ਵੀ ਪ੍ਰਸੰਗ ਹੁੰਦੇ ਆ ਉਹ ਸਾਰੇ ਕੀਤੇ ਗਏ। ਤਾਂ ਇਹ ਚੀਜ਼ਾਂ ਜਿਹੜੀਆਂ ਉੱਥੇ ਵਾਪਰੀਆਂ, ਹੁਣ ਉਹ ਆਪਾਂ ਨੂੰ ਪਤਾ ਹੀ ਆ ਕਿ ਜੋ ਭੂਮੀ ਪੂਜਣ ਦਾ ਪਿਛੋਕੜ ਆ ਕਿ ਸੱਪਾਂ ਦਾ ਜੋੜਾ, ਹਲਦੀ, ਚੌਲ, ਇੱਕ ਢੱਕਣ ਵਾਲਾ ਤਾਂਬੇ ਦਾ ਲੋਟਾ, ਇਹ ਸਭ ਕੁਛ ਆ। ਕਿਉਂਕਿ ਜਿਹੜੀਆਂ ਇਹਨਾਂ ਦੀਆਂ ਪੁਰਾਣਕ ਮਤਾਂ ਨੇ ਉਹ ਕਹਿੰਦੀਆਂ ਕਿ ਸ਼ੇਸ਼ਨਾਗ ਨੇ ਧਰਤੀ ਜਿਹੜੀ ਆ ਉਹ ਆਪਣੇ ਫਨ ਤੇ ਹੀ ਰੱਖੀ ਆ ਤੇ ਉਹ ਜਦੋਂ ਹਿੱਲਦਾ ਵਾ ਥੱਕ ਜਾਂਦਾ ਤਾਂ ਭੁਚਾਲ ਆ ਜਾਂਦਾ, ਫਿਰ ਉਹਦੇ ਲਈ ਸ਼ਾਇਦ ਉਹ ਸੱਪਾਂ ਦਾ ਜੋੜਾ ਰੱਖਦੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਦੱਸਦੇ ਆ। ਤਾਂ ਹੁਣ ਦੇਖੋ ਗੁਰੂ ਨਾਨਕ ਨੇ ਤੇ ਉਹ ਦਿੱਤਾ ਸੰਦੇਸ਼, ਗੁਰੂ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਧਰਤੀ ਹੋਰ ਪਰੇ ਹੋਰ, ਉਹਨਾਂ ਚੀਜ਼ਾਂ ਤੇ ਬਿਲਕੁਲ ਉਲਟ ਇਹ ਸਭ ਕੁਛ ਆ। ਹਾਂ ਠੀਕ ਆ, ਕੋਈ ਆਪਣੀਆਂ ਮਰਿਆਦਾਵਾਂ ਦੇ ਅਨੁਸਾਰ, ਕੋਈ ਆਪਣੀਆਂ ਪਰੰਪਰਾਵਾਂ ਦੇ ਅਨੁਸਾਰ ਕਰੀ ਜਾਂਦਾ ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ, ਪਰ ਜਦੋਂ ਇੱਕ ਫਲਸਫੇ ਦੇ ਉਲਟ ਜਾ ਕੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋ ਤਾਂ ਫਿਰ ਵਿਵਾਦ ਹੋਣਾ ਸੁਭਾਵਿਕ ਆ। ਸੋ ਵਿਵਾਦ ਇਸ ਗੱਲ ਨੂੰ ਲੈ ਕੇ ਆ ਕਿ ਕੋਈ ਵੀ ਕਮੇਟੀ ਦਾ ਬੰਦਾ ਨਹੀਂ ਬੋਲਿਆ, ਕੋਈ ਵੀ ਜਥੇਬੰਦੀ ਦਾ ਬੰਦਾ ਨਹੀਂ ਬੋਲਿਆ, ਕੋਈ ਵੀ ਜਥੇਦਾਰ ਇਸ ਗੱਲ ਦਾ ਨੋਟਿਸ ਨਹੀਂ ਲੈ ਸਕਿਆ। ਇਹ ਕੀ ਆ, ਅਣਜਾਣਪੁਣਾ ਵਾ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਕਿ ਨੀਸਨਾਪਨ ਆ। ਇਹ ਦੋਨਾਂ ਚੀਜ਼ਾਂ ਬਾਰੇ ਫਰਕ ਤੈਅ ਨਹੀਂ ਹੋ ਰਿਹਾ ਕਿ ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਪਤਾ ਲੱਗ ਗਿਆ ਤੇ ਇਹਨਾਂ ਨੇ ਫਿਰ ਉਸ ਪਤੇ ਨੂੰ ਲਾਪਤਾ ਕਰਨ ਲਈ ਆਪਣੀ ਚੁੱਪੀ ਧਾਰ ਲਈ। ਜਿਹੜੇ ਪਲ ਪਲ ਤੇ ਤੁਹਾਡੇ ਕਹਿਣ ਵਾਂਗ ਦੇ ਤਰ੍ਹਾਂ ਕਿ ਆਹ ਬਾਣੀ ਪੜ੍ਹਨੀ ਆ ਨਹੀਂ ਪੜ੍ਹਨੀ ਆ, ਦੀਵਾਨ ਲੱਗਣੇ ਆ ਨਹੀਂ ਲੱਗਣੇ ਆ, ਇਸ ਤਰ੍ਹਾਂ ਦੇ ਲੋਕ ਵੀ ਜਥੇਬੰਦੀਆਂ ਉਹ ਵੀ ਇਸ ਚੀਜ਼ ਲਈ ਮੋਹਰੇ ਨਹੀਂ ਆਉਂਦੀਆਂ। ਤੇ ਅੱਗੇ ਗੱਲ ਕਰਦੇ ਹਾਂ ਵੈਟਰਨ ਖਿਡਾਰੀਆਂ ਦੀ ਪੈਨਸ਼ਨ ਤੇ ਪੰਜਾਬ ਸਰਕਾਰ ਨੇ ਲਾਈਆਂ ਸ਼ਰਤਾਂ। ਦੇਖੋ, ਇਹਨਾਂ ਨੇ ਜਿਹੜੀਆਂ ਸ਼ਰਤਾਂ ਲਾਈਆਂ ਨੇ ਉਹ ਤਕਰੀਬਨ ਇਹੋ ਜਿਹੀਆਂ ਕਿ ਪੈਨਸ਼ਨ ਬੰਦ ਹੋ ਜਾਵੇ। ਜਿਹੜੇ ਓਲੰਪੀਅਡ ਜਾਂ ਜਿਨ੍ਹਾਂ ਨੇ ਹੋਰ ਵੱਖ-ਵੱਖ ਕੌਮਾਂਤਰੀ ਮੁਕਾਬਲਿਆਂ 'ਚ ਬਹੁਤ ਤਕੜੇ ਮੁਕਾਬਲਿਆਂ ਦੇ ਵਿੱਚ ਮੈਡਲ ਜਿੱਤੇ ਆ, ਯਾਨੀ ਵੈਟਰਨ ਖਿਡਾਰੀ ਜਿਹੜੇ ਅੱਜ ਬਿਰਧ ਹੋ ਚੁੱਕੇ ਆ ਜਾਂ ਜ਼ਿੰਦਗੀ ਦੇ ਆਖਰੀ ਪੜਾਅ ਤੇ ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ, ਉਹਦੇ ਵਿੱਚ ਸ਼ਰਤਾਂ ਇਸ ਤਰ੍ਹਾਂ ਦੀਆਂ ਲਾ ਦਿੱਤੀਆਂ ਨੇ ਕਿ ਉਹ ਪੈਨਸ਼ਨ ਤਕਰੀਬਨ ਬੰਦ ਹੋ ਜਾਊਗੀ ਕਿਸੇ ਵੀ ਵੈਟਰਨ ਖਿਡਾਰੀ ਦੀ। ਉਦਾਹਰਨ ਦੇ ਤੌਰ ਤੇ ਹੁਣ ਦੇਖੋ, ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਖਿਡਾਰੀ ਦੀ ਸਾਲਾਨਾ ਆਮਦਨ ਹੈ ਜਿਹੜੀ ਉਹ ਜੇ 6 ਲੱਖ ਰੁਪਏ ਤੋਂ ਉੱਤੇ ਹੋਊਗੀ ਜਾਂ ਉਹਨੂੰ ਕੇਂਦਰ ਸਰਕਾਰ ਦੀ ਕੋਈ ਪੈਨਸ਼ਨ ਮਿਲਦੀ ਹੈ ਤਾਂ ਪੰਜਾਬ ਸਰਕਾਰ ਉਹਨੂੰ ਪੈਨਸ਼ਨ ਨਹੀਂ ਦਊਗੀ। ਤੇ ਅੱਜ ਦੇ ਜ਼ਮਾਨੇ 'ਚ ਤੁਸੀਂ ਦੇਖ ਲਓ ਕਿ 6 ਲੱਖ ਰੁਪਇਆ ਕਿੱਡੀ ਕੋਈ ਚੀਜ਼ ਆ। ਸਧਾਰਨ ਤੋਂ ਸਧਾਰਨ ਨੌਕਰੀ ਪੇਸ਼ਾ ਜਿਹੜਾ ਉਹ
ਸਾਲ ਦਾ 6 ਲੱਖ ਰੁਪਈਆ ਪ੍ਰਾਪਤ ਕਰ ਲੈਂਦਾ। 6 ਲੱਖ ਰੁਪਈਆ ਆਮਦਨ ਕੋਈ ਬਹੁਤੀ ਵੱਡੀ ਆਮਦਨ ਨਹੀਂ ਅੱਜ ਦੇ ਮਹਿੰਗਾਈ ਦੀ, ਪਰ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਸ਼ਰਤਾਂ ਰੱਖ ਲਈਆਂ ਨੇ, ਮੇਰੇ ਖਿਆਲ ਦੇ ਨਾਲ ਤੇ ਕੋਈ ਵੀ ਭਲਵਾਨ ਹੋਵੇ, ਕੋਈ ਵੀ ਐਥਲੀਟ ਹੋਵੇ, ਕੋਈ ਵੀ ਹਾਕੀ ਖਿਡਾਰੀ ਹੋਵੇ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਸ਼ਰਤ ਦੇ ਦਾਇਰੇ 'ਚ ਆ ਜਾਊਗਾ। ਤਾਂ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਨੇ ਚਲਾਕੀ ਦੇ ਨਾਲ ਇਹ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਸੀ ਕੁਛ ਖਿਡਾਰੀਆਂ ਨੂੰ, ਮੇਰੇ ਖਿਆਲ ਦੇ ਨਾਲ 125 ਖਿਡਾਰੀ ਹੋਊਗਾ, ਵੈਟਰਨ ਖਿਡਾਰੀ, ਜਿਹੜਾ ਪੰਜਾਬ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕਰਦਾ, ਤਾਂ ਇਹਨਾਂ ਨੂੰ ਇਸ ਦਾਇਰੇ ਤੋਂ ਬਾਹਰ ਕਰਨ ਵਾਸਤੇ ਇਹਨਾਂ ਨੇ ਚਲਾਕੀ ਭਰਿਆ ਕਦਮ ਚੁੱਕਿਆ, ਸ਼ਰਤਾਂ ਲਾ ਦਿੱਤੀਆਂ। ਸ਼ਰਤਾਂ ਕਰਕੇ ਹੁਣ ਇਹ ਜਿਹੜੀ ਪੈਨਸ਼ਨ ਹੈ ਉਹਨਾਂ ਨੂੰ ਨਹੀਂ ਮਿਲੂ। ਤੇ ਵੈਸੇ ਕਮਾਲ ਦੀ ਗੱਲ ਆ ਕਿ ਖਿਡਾਰੀਆਂ ਦੀ ਪੈਨਸ਼ਨ ਹੀ ਨਹੀਂ ਬੰਦ ਕਰ ਰਹੇ। ਪਿੱਛੇ ਜੇ ਹੁਣ ਮੈਂ ਅੱਗੇ ਵੀ ਖਬਰ ਕੀਤੀ ਸੀਗੀ ਕਿ ਇਹਨਾਂ ਨੇ ਦੇਖੋ ਟਰਾਇਲ ਹੀ ਨਹੀਂ ਲਏ, ਵਿੰਗ ਇਹਨਾਂ ਦੇ ਬੰਦ ਪਏ ਆ, ਯਾਨੀ ਖੇਡ ਸੱਭਿਆਚਾਰ ਤਹਿਸ ਨਹਿਸ ਕਰ ਦਿੱਤਾ ਇਹਨਾਂ ਨੇ। ਹਰਿਆਣਾ ਜਿਹੜਾ ਉਹ ਨਰਸਰੀਆਂ ਖੋਲ ਰਿਹਾ, ਵੱਖ ਵੱਖ ਪੱਧਰਾਂ ਤੇ ਕੋਸ਼ਿਸ਼ਾਂ ਕਰਦਾ, ਉਹਨਾਂ ਦੇ ਚੈਂਪੀਅਨ ਨਿਕਲ ਰਹੇ ਨੇ, ਪੂਰੇ ਸੰਸਾਰ ਦੇ ਵਿੱਚ ਧਾਕ ਜਮਾ ਰਹੇ ਨੇ। ਤਾਂ ਸਾਡਾ ਇੱਥੇ ਜਿਹੜਾ ਖੇਡ ਸਟਰਕਚਰ ਸੀਗਾ ਬਿਲਕੁਲ ਤਹਿਸ ਨਹਿਸ ਹੋਇਆ ਪਿਆ। ਤਾਂ ਹੁਣ ਦੂਸਰੇ ਪਾਸੇ ਜਿਹੜੇ ਵੈਟਰਨ ਖਿਡਾਰੀ ਮਾੜੀ ਮੋਟੀ ਰੁਚੀ ਲੈਂਦੇ ਆ, ਮਾੜਾ ਮੋਟਾ ਉਤਸ਼ਾਹਿਤ ਕਰਦੇ ਆ ਬੱਚਿਆਂ ਨੂੰ ਕਿ ਤੁਸੀਂ ਖੇਡੋ, ਉਹਨਾਂ ਨੂੰ ਵੀ ਨਿਰਾਸ਼ ਕਰਨਾ ਬਹੁਤ, ਮੈਂ ਕਹੂੰਗਾ ਕਿ ਅੱਤ ਦਰਜੇ ਦੀ ਘਟੀਆ ਕੋਸ਼ਿਸ਼ ਆ। ਕਿਉਂਕਿ ਦੇਖੋ, ਜੇ ਤੁਸੀਂ ਇਹ ਕਹੋ ਕਿ ਜੀ ਅਸੀਂ ਖਰਚੇ ਘਟਾ ਰਹੇ ਏਦਾਂ ਕਰਕੇ, ਨਹੀਂ, ਜੇ ਤੁਸੀਂ ਖਰਚੇ ਘਟਾਉਣੇ ਆ ਤੇ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਜਾਂ ਜਿਹੜੇ ਤੁਹਾਡੇ ਵਿਧਾਨਕਾਰ ਜਦੋਂ ਸੇਵਾ ਮੁਕਤ ਹੋ ਜਾਂਦੇ, ਲੋਕ ਉਹਨਾਂ ਨੂੰ ਸੇਵਾ ਮੁਕਤ ਕਰਕੇ ਘਰੇ ਬਿਠਾ ਦਿੰਦੇ ਆ, ਉਹ ਦੂਈਆਂ ਤੀਵੀਆਂ ਪੈਨਸ਼ਨਾਂ ਕਾਹਤੋਂ ਲਈ ਜਾਂਦੇ ਆ? ਉਹ ਤੇ 3 ਵਾਰੀ ਕੋਈ ਵਿਧਾਨ ਕਰ ਰਿਹਾ, 3 ਵਾਰੀ ਮੈਂਬਰ ਪਾਰਲੀਮੈਂਟ ਰਿਹਾ, ਤੇ ਉਹ 13 ਪੈਨਸ਼ਨ ਲੈ ਜਾਂਦਾ। ਜੇ ਬਾਦਲ ਅੱਜ ਮੰਨ ਲਓ ਵਿਧਾਇਕ ਤੋਂ ਸਾਬਕਾ ਵਿਧਾਇਕ ਹੋ ਜਾਵੇ ਤੇ ਉਹਦੀ ਤਕਰੀਬਨ 5.5 ਲੱਖ ਪੈਨਸ਼ਨ ਹੀ ਬਣਨੀ। ਤਾਂ ਇਹ ਜੇ ਤੁਸੀਂ ਕਰਨਾ ਹੀ ਹੈ ਤੇ ਇਸ ਤਰ੍ਹਾਂ ਕਰੋ, ਖਿਡਾਰੀਆਂ ਨੂੰ ਜੇ ਥੋੜੀ ਬਹੁਤ ਪੈਨਸ਼ਨ ਮਿਲਦੀ ਆ ਤੇ ਮੇਰੇ ਖਿਆਲ ਦੇ ਨਾਲ ਮਿਲਦੀ ਰਹਿਣੀ ਚਾਹੀਦੀ ਆ, ਤਾਂ ਕਿ ਖਿਡਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਕਿ ਹਾਂ, ਮੈਂ ਸਾਰੀ ਜ਼ਿੰਦਗੀ ਖੇਡ ਵਾਲੇ ਪਾਸੇ ਲਾਉਣੀ ਆ, ਤੇ ਕੱਲ ਨੂੰ ਇਹ ਨਹੀਂ ਹੈ ਕਿ ਕੋਈ ਮੈਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਸਮੱਸਿਆ ਪੈਦਾ ਹੋਊਗੀ, ਕਿਉਂਕਿ ਸਰਕਾਰ ਤੇ ਲੋਕ ਮੇਰੇ ਨਾਲ ਖਲੋਣਗੇ। ਬਿਲਕੁਲ ਜੀ, ਆਪਣੀਆਂ ਤਾਂ ਤਨਖਾਹਾਂ ਵਧਾਉਣ ਲਈ ਵੀ ਰੌਲਾ ਨਹੀਂ ਪੈਂਦਾ, ਲੋਕਾਂ ਲਈ ਰੌਲਾ ਬਹੁਤ ਪੈਂਦਾ। ਤੇ ਅੱਗੇ ਆਪਾਂ ਇੱਕ ਜੱਜ ਦੀ ਗੱਲ ਕਰਦੇ ਹਾਂ, ਆਪਣੇ ਦੇ ਇਨਸਾਫ ਲੈਣ ਦੇ ਲਈ, ਆਪਣੇ ਆਪ ਲਈ ਉਸਨੂੰ ਇੱਕ ਲੰਬੀ ਲੜਾਈ ਲੜਨੀ ਪਈ। ਬਿਲਕੁਲ ਆਉਂਦੇ ਹੁੰਦੇ ਨਾ ਸਮੇਂ ਦੇ ਰੰਗ ਮਿੱਤਰ, ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ, ਤਾਂ ਕਈ ਵਾਰ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਤਾਂ ਖੈਰ ਇਹ ਮਾਮਲਾ ਵੀ ਪੰਜਾਬ ਦੇ ਨਾਲ ਹੀ ਜੁੜਿਆ, ਜਿੱਥੇ ਇੱਕ ਜੱਜ ਸਾਹਿਬ 9 ਸਾਲ ਆਪਣੇ ਹੱਕ ਲਈ ਲੜਦਾ ਰਿਹਾ। ਮਾਮਲਾ ਇਹ ਸੀਗਾ ਕਿ ਜੱਜ ਸਾਹਿਬ ਨੇ ਕਿਤੋਂ ਇਲਾਜ ਕਰਵਾਇਆ ਸੀ ਤੇ ਉਹਦਾ ਬਿੱਲ ਬਣ ਗਿਆ ਸੀਗਾ 4,36,943 ਰੁਪਈਆ। ਤੇ ਇਹ ਸਾਰਾ ਬਿੱਲ ਉਹਨੇ 2010 ਦੇ ਵਿੱਚ ਜੱਜ ਸਾਹਿਬ ਨੇ ਜਾ ਕੇ ਸੌਂਪ ਦਿੱਤਾ ਪੰਜਾਬ ਸਰਕਾਰ ਨੂੰ ਕਿ ਇਹਦਾ ਭੁਗਤਾਨ ਕਰ ਦਿਓ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਸੀਗਾ ਕਿ ਜੋ ਵੀ ਜੁਡੀਸ਼ੀਅਲ ਅਧਿਕਾਰੀ ਹੋਣਗੇ ਉਹਨਾਂ ਦਾ ਮੈਡੀਕਲ ਬਿੱਲ ਹੈ ਜਿਹੜਾ, ਉਹਦਾ ਕੁੱਲ ਭੁਗਤਾਨ ਕੀਤਾ ਜਾਊਗਾ। ਪਰ ਜਿਹੜਾ ਇਹ ਬਿੱਲ ਸੀ, ਇਸ ਜੱਜ ਸਾਹਿਬ ਦਾ ਬਿੱਲ ਸੀਗਾ, ਉਹਦਾ ਪੂਰਾ ਬਿੱਲ ਭੁਗਤਾਨ ਕਰਨ ਦੀ ਥਾਂ ਤੇ ਇਹਨਾਂ ਨੇ ਏਮਸ ਰੇਟ ਦੇ ਅਨੁਸਾਰ ਰੁਪਈਆ ਦਿੱਤਾ ਉਹਨੂੰ 3,08,000 ਰੁਪਈਆ, ਮਤਲਬ ਖਰਚ ਹੋਇਆ ਸੀ 4,36,000। ਤਾਂ ਇਸ ਤੇ ਜੱਜ ਸਾਹਿਬ ਨੇ ਫਿਰ ਪੰਜਾਬ ਸਰਕਾਰ ਨੂੰ ਜਾ ਕੇ ਦੱਸਿਆ ਕਿ ਭਾਈ ਇਹ ਤਾਂ ਗਲਤ ਕੰਮ ਹੈ, ਤੁਹਾਡਾ ਆਪਣਾ ਹੀ ਨੋਟੀਫਿਕੇਸ਼ਨ ਜਿਹੜੀ ਉਹਨਾਂ ਦੀ ਰੀਪ੍ਰੈਜ਼ੈਂਟੇਸ਼ਨ ਸੀਗੀ ਉਹਦਾ ਵੀ ਇਹਨਾਂ ਨੇ ਕੋਈ ਖਿਆਲ ਨਹੀਂ ਰੱਖਿਆ, ਕੋਈ ਗੌਲ ਨਹੀਂ ਗੌਲਿਆ। ਤਾਂ ਨਤੀਜਾ ਇਹ ਹੋਇਆ ਕਿ 2 ਕੁ ਸਾਲ ਤੇ ਜੱਜ ਸਾਹਿਬ ਸਰਕਾਰ ਦੇ ਦਫ਼ਤਰਾਂ 'ਚ ਕਿਹੜੇ ਖਾਂਦੇ ਰਹੇ। ਬਾਅਦ ਦੇ ਵਿੱਚ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਦੇ ਵਿੱਚ ਹੁਣ ਜਾ ਕੇ 17 ਸਾਲਾਂ ਬਾਅਦ ਫੈਸਲਾ ਹੋਇਆ, ਯਾਨੀ 2 ਤੇ + 7 9 ਸਾਲ ਲੱਗ ਗਏ, ਜਿੱਥੇ ਹੁਣ ਹਾਈ ਕੋਰਟ ਨੇ ਕਿਹਾ ਕਿ ਭਾਈ ਸਾਰੀ ਰਕਮ 9% ਵਿਆਜ ਦੇ ਹਿਸਾਬ ਨਾਲ ਦਿਓ, ਜੇ ਤੁਸੀਂ ਨਾ ਦਿੱਤੀ, ਕੋਈ ਆਨਾਕਾਨੀ ਕੀਤੀ ਤੇ 3% ਹੋਰ ਵਿਆਜ ਵਧਾ ਦਿਆਂਗੇ, 12% ਦੇ ਹਿਸਾਬ ਨਾਲ ਫਿਰ ਤੁਹਾਨੂੰ ਦੇਣੇ ਪੈਣਗੇ। ਤਾਂ ਕੁੱਲ ਮਿਲਾ ਕੇ ਦੇਖ ਲਓ ਕਿ ਇੱਕ ਜੱਜ ਸਾਹਿਬ ਨੂੰ ਆਪਣਾ ਮੈਡੀਕਲ ਬਿੱਲ ਲੈਣ ਵਾਸਤੇ 9 ਸਾਲ ਅਦਾਲਤੀ ਗੇੜ ਜਾਂ ਦਫ਼ਤਰੀ ਗੇੜ ਕੱਟਣਾ ਪਿਆ। ਪਰ ਇਸ ਦੇ ਨਾਲ ਦੇਖੋ ਵੀ ਲੀਡਰਾਂ ਦਾ ਗੋਡਾ ਦੁਖਦਾ ਆ, ਉਹ ਬਾਹਰ ਆ ਜਾਂਦੇ ਆ, ਦੰਦ ਦੁਖਦਾ ਉਹ ਬਾਹਰੋਂ ਲਵਾ ਜਾਂਦੇ ਆ। ਪਰ ਜੀ ਬਿਲਕੁਲ ਬਿਲਕੁਲ, ਉਹਨਾਂ ਦੇ ਤਾਂ ਗਾ ਕਿਸੇ ਰਿਸ਼ਤੇਦਾਰ ਦਾ ਵੀ ਹੋਵੇ, ਸਕੇ ਸੰਬੰਧੀ ਦਾ ਹੋਵੇ, ਉਹ ਵੀ ਇਲਾਜ ਜਿਹੜਾ ਬਾਹਰ ਅੰਦਰ ਹੀ ਚੱਲ ਜਾਂਦਾ, ਉਹ ਪੈਸੇ ਲੋਕਾਂ ਦੇ। ਤੇ ਅੱਗੇ ਹੋਰ ਇੱਕ ਕਿਹੜਾ ਵੱਡਾ ਘਟਾਲਾ ਸਾਹਮਣੇ ਆਇਆ ਜਿਸ ਤੇ ਕੈਂਸਲੇਸ਼ਨ ਰਿਪੋਰਟ ਦਾਖਲ ਹੋਈ ਹੈ? ਦੇਖੋ ਇਹ ਉਹ ਹਾਈਵੇ ਘੁਟਾਲਾ ਜਿਹਦੀ ਬੜੀ ਵਾਰੀ ਆਪਾਂ ਗੱਲ ਕੀਤੀ ਸੀ, ਹੁਸ਼ਿਆਰਪੁਰ ਵਾਲਾ। ਉੱਥੇ ਜਦੋਂ 4 ਮਾਰਗੀ ਸੜਕ ਬਣਨੀ ਸੀਗੀ ਤੇ ਉੱਥੇ ਇੱਕ ਘੁਟਾਲਾ ਹੋਇਆ ਸੀਗਾ ਕਿ ਜਿਹੜੀਆਂ ਜਾਇਦਾਦਾਂ ਸੀਗੀਆਂ ਉਹ ਲੈ ਲਈਆਂ ਗਈਆਂ ਰਾਤੋਂ ਰਾਤ, ਉਹਨਾਂ ਦੀਆਂ ਰਜਿਸਟਰੀਆਂ ਵਗੈਰਾ ਹੋ ਗਈਆਂ। ਫਿਰ ਜਿਹੜਾ ਇਹਨਾਂ ਨੇ
ਉੱਥੇ ਬਣਾ ਕੇ ਭੇਜਿਆ ਸੀਗਾ ਸਾਰਾ ਖਾਕਾ ਕਿ ਹਾਂਜੀ ਇੰਨਾ ਪੈਸਾ ਚਾਹੀਦਾ। ਉਹ ਫਿਰ ਉੱਤੇ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਜ਼ਮੀਨ ਇੰਨੇ ਦੀ ਹੋ ਨਹੀਂ ਸਕਦੀ। ਫਿਰ ਜਦੋਂ ਉਹਨਾਂ ਨੇ ਕਿਹਾ, ਇਹਨਾਂ ਨੇ ਘਟਾ ਕੇ ਭੇਜ ਦਿੱਤਾ ਐਸਟੀਮੇਟ। ਫਿਰ ਪਤਾ ਲੱਗ ਗਿਆ ਜਦੋਂ ਜਾਂਚ ਪੜਤਾਲ ਹੋਈ ਤੇ ਉਹਦੇ ਵਿੱਚ ਕੈਸਡੀਐਮ, ਤਹਿਸੀਲਦਾਰ, ਪਟਵਾਰੀ, ਛਟਵਾਰੀ, ਅਕਾਲੀਆਂ ਦੇ ਕੁਛ ਲੀਡਰ, ਇਹ ਸਾਰੇ ਜਿਹੜੇ ਆ ਉਹ ਸ਼ਾਮਲ ਪਾਏ ਗਏ। ਤਾਂ ਇਹਨਾਂ ਨੇ ਵੱਡੀ ਰਕਮ, ਕਰੋੜਾਂ ਚੋਂ ਰਕਮ ਸੀਗੀ, ਕੋਈ 100 ਕਰੋੜ ਕਹਿੰਦਾ ਸੀ ਉਦੋਂ, ਕੋਈ 200 ਕਰੋੜ, ਕੋਈ 60 ਕਰੋੜ ਕਹਿੰਦਾ, ਪਰ ਹੈ ਕਰੋੜਾਂ ਦੇ ਵਿੱਚ ਸੀਗੀ ਜਿਹੜੀ ਇਹਨਾਂ ਨੇ ਵਸੂਲ ਕਰ ਲਈ ਸੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ। ਤਾਂ ਉਸ ਤੋਂ ਬਾਅਦ ਫਿਰ ਵਿਜੀਲੈਂਸ ਹਰਕਤ ਦੇ ਵਿੱਚ ਆਈ ਸੀ, ਮਾਮਲੇ ਦਰਜ ਹੋ ਗਏ, ਐਸਡੀਐਮ ਨੂੰ ਭੱਜਣਾ ਪਿਆ ਸੀ, ਬਹੁਤ ਖਲਾਰਾ ਪੈ ਗਿਆ। ਤਾਂ ਹੁਣ ਦੇਖੋ ਕੀ ਹੋ ਰਿਹਾ ਕਿ ਇਸ ਮਾਮਲੇ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਉਹ ਫਾਈਲ ਕਰਦੇ ਪਈ ਆ ਤੇ 5 ਜੁਲਾਈ ਨੂੰ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਅਦਾਲਤ ਦੇ ਵੱਲੋਂ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਪੱਖ ਆ ਕਿ ਕਰੋੜਾਂ ਰੁਪਈਆਂ ਦਾ ਜਿਹੜਾ ਘੁਟਾਲਾ ਸੀ, ਚਾਹੇ 100 ਕਰੋੜ ਦਾ ਹੋਵੇ, ਚਾਹੇ ਜਿੰਨੇ ਮਰਜ਼ੀ ਕਰੋੜ ਦਾ ਹੋਵੇ, ਉਹ ਲੋਕਾਂ ਦੇ ਖਜ਼ਾਨੇ ਚੋਂ ਹੋਇਆ ਵਾ। ਤਾਂ ਵਿਜੀਲੈਂਸ ਨੇ ਹੁਣ ਕੈਂਸਲੇਸ਼ਨ ਰਿਪੋਰਟ ਕਿਸ ਆਧਾਰ ਤੇ ਫਾਈਲ ਕੀਤੀ, ਇਹ ਕਿਹਾ ਨਹੀਂ ਜਾ ਸਕਦਾ, ਪਰ ਮੁੱਢਲੇ ਤੌਰ ਤੇ ਪਤਾ ਲੱਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਕਿਉਂਕਿ ਪੈਸਾ ਉਹਨਾਂ ਨੇ ਭੁਗਤਾਨ ਕੀਤਾ ਵਾ, ਤਾਂ ਉਹਨਾਂ ਨੇ ਇਹਦੇ ਵਿੱਚ ਕੋਈ ਦਿਲਚਸਪੀ ਹੀ ਨਹੀਂ ਦਿਖਾਈ। ਤਾਂ ਵਿਜੀਲੈਂਸ ਨੇ ਆਪਣੇ ਪੱਧਰ ਤੇ ਜਿੰਨੇ ਕੋਈ ਯਤਨ ਕੀਤੇ, ਉਹਨਾਂ ਨੂੰ ਲੱਗਿਆ ਕਿ ਜੇ ਉਹ ਦਿਲਚਸਪੀ ਨਹੀਂ ਵਿਖਾਉਂਦੇ ਤੇ ਫਿਰ ਆਪਾਂ ਕਦੋਂ ਇੱਥੇ ਐਵੇਂ ਭਕਾਈ ਕਰਨੀ ਆ, ਛੱਡੋ ਖੜਾ, ਗਰਮੀ ਬੜੀ ਹੈ, ਚੁੱਪ ਕਰਕੇ ਆਪਣੇ ਦਫ਼ਤਰਾਂ 'ਚ ਬੈਠੋ। ਪਰ ਇਹ ਤੁਸੀਂ ਹਾਲ ਵੇਖ ਲਓ ਕਿ ਨਾ ਕੇਂਦਰ ਤੇ ਨਾ ਇੱਥੋਂ ਦੀ ਸਰਕਾਰ ਕੋਈ ਹੈ ਜਿਹੜੀ ਉਹ ਇਸ ਮਾਮਲੇ 'ਚ ਗਤੀਸ਼ੀਲ ਆ ਕਿ ਭਾਈ ਨਹੀਂ, ਖਜ਼ਾਨੇ ਦੇ ਨਾਲ ਖਿਲਵਾੜ ਹੋਇਆ, ਲੋਕਾਂ ਦੇ ਪੈਸਿਆਂ ਦੀ ਕਵਰਤੋਂ ਹੋਈ ਆ, ਦੁਰਵਰਤੋਂ ਹੋਈ ਆ। ਉਹਨਾਂ ਲੋਕਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਜਿਨ੍ਹਾਂ ਦੇ ਜੇਬ ਦੇ ਵਿੱਚ ਪੈਸੇ ਗਏ ਆ। ਹੁਣ ਮਾਮਲਾ ਜਾਂ ਤੇ ਇਹ ਸੱਚਮੁੱਚ ਹੈ ਜਾਂ ਫਿਰ ਦੂਸਰਾ ਮਾਮਲਾ ਹੈ ਕਿ ਕੁਝ ਖਾਸ ਬੰਦਿਆਂ ਨੂੰ ਜਾਂ ਕੁਝ ਖਾਸ ਅਧਿਕਾਰੀਆਂ ਨੂੰ ਬਚਾਉਣ ਵਾਸਤੇ ਫਿਰ ਇਹ ਮਾਮਲਾ ਜਿਹੜਾ ਉਹ ਸੈਟਲਮੈਂਟ ਚੋਂ ਲੰਘ ਗਿਆ। ਜੀ ਜੀ, ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਤੇ ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।